ਤੇ ਜਾਂਦੇ ਗੱਲ ਕਰੀਏ ਸ਼ਰਮਾ ਜੀ, ਬਿਹਾਰ ਦੀ ਚੋਣਾਂ ਨੂੰ ਡੈਮੋਕ੍ਰੇਸੀ ਦਾ ਫੈਸਟੀਵਲ ਕਿਹਾ ਜਾਂਦਾ ਹੈ, ਤਿਉਹਾਰ ਕਿਹਾ ਜਾਂਦਾ ਹੈ, ਕਿਉਂਕਿ ਲੋਕ ਚਾਅ ਦੇ ਨਾਲ ਇਹਦੇ ਵਿੱਚ ਇਨਵੋਲਵ ਹੁੰਦੇ ਨੇ ਤੇ ਨਵੀਆਂ ਸਰਕਾਰਾਂ ਚੁਣਦੇ ਨੇ ਚਾਅ ਦੇ ਨਾਲ। ਪਰ ਕਹਿੰਦੇ ਬਿਹਾਰ ਦੇ ਵਿੱਚ ਜਦੋਂ ਪਹਿਲੇ ਗੇੜ ਦੀਆਂ ਵੋਟਾਂ ਪੈ ਰਹੀਆਂ ਸਨ, ਤਾਂ ਲੋਕਤੰਤਰ ਨੂੰ ਤਾਂ ਲੋਕ ਭਾਲਦੇ ਰਹੇ ਕਿ ਲੋਕਤੰਤਰ ਹੈ ਕਿੱਥੇ ਲੁਕਿਆ ਹੋਇਆ। ਪ੍ਰਵੀਨ ਜੀ, ਬਿਹਾਰ ਦੇ ਵਿੱਚ ਪਹਿਲੇ ਗੇੜ 'ਚ ਲਗਭਗ ਅੱਧੀਆਂ ਸੀਟਾਂ ਤੇ ਵੋਟਾਂ ਪੈ ਗਈਆਂ। 121 ਸੀਟਾਂ ਤੇ ਕੱਲ ਪੋਲਿੰਗ ਹੋਈ ਹੈ ਤੇ ਜੋ ਮੁੱਢਲੀ ਜਾਣਕਾਰੀ ਮਿਲੀ ਸੀ ਉਹ 65% ਦੇ ਲਗਭਗ ਪੋਲਿੰਗ ਦਾ ਅੰਦਾਜ਼ਾ ਲਾਇਆ ਜਾ ਰਿਹਾ, ਜਿਹੜਾ ਕਹਿੰਦੇ ਕਾਫੀ ਵਾਧਾ ਪਿਆ। ਜੀ ਕਿਉਂਕਿ ਜ਼ਿਆਦਾਤਰ ਲੋਕ ਬਾਹਰ ਹੁੰਦੇ ਨੇ, ਇਸ ਲਈ ਪ੍ਰਤੀਸ਼ਤ ਘੱਟ ਪੈਂਦਾ। ਪਰ ਇਸ ਵਾਰ ਚਾਹੇ ਉਹਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦਾ ਰੋਲ ਕਾਫੀ ਅਹਿਮ ਰਿਹਾ ਕਿ ਉਹਨੇ ਪ੍ਰਾਊਡ ਬਿਹਾਰੀਆਂ 'ਚ ਪੈਦਾ ਕੀਤਾ। ਜੀ ਹੁਣ ਵੋਟ ਕਿੱਥੇ ਪਾਉਂਦੇ ਨੇ ਵੱਖਰੀ ਗੱਲ ਹੈ, ਤੇ ਫਿਰ ਉਹਨੇ ਮੁੱਦੇ ਵੀ ਕਾਫੀ ਉਭਾਰੇ। ਜਦੋਂ ਕਿ ਸੱਤਾਧਾਰੀ ਧਿਰ ਨੂੰ ਤਾਂ ਮੁੱਦੇ ਸੋਭਦੇ ਨਹੀਂ ਗੇ, ਉਹ ਤਾਂ ਧਰਮ, ਜਾਤ, ਫਿਰਕੇ ਦੀ ਵੰਡ ਦੀ, ਹੈ ਨਾ, ਇਹਦੀ ਰਾਜਨੀਤੀ ਕਰਦੇ। ਔਰ ਬਿਹਾਰ ਇੱਕ ਅਜਿਹਾ ਸੂਬਾ ਵੀ ਹੈ, ਯੂਪੀ ਦੇ ਮੁਕਾਬਲੇ ਉਲਟਾ। ਯੂਪੀ ਦੇ ਵਿੱਚ ਜਾਤ ਆਧਾਰਿਤ ਰਾਜਨੀਤੀ ਜ਼ਿਆਦਾ ਹੁੰਦੀ ਆ, ਬਿਹਾਰ ਦੇ ਵਿੱਚ ਨਹੀਂ, ਮਾਫ ਕਰਨਾ, ਯੂਪੀ ਦੇ ਵਿੱਚ ਧਰਮ ਆਧਾਰਿਤ। ਹਾਂਜੀ, ਇੱਥੇ ਜਾਤ ਦਾ, ਬਿਹਾਰ ਜਾਤ ਆਧਾਰਿਤ ਕਾਫੀ ਵਰਗ ਵੰਡ ਹੈ, ਬਹੁਤ ਜ਼ਿਆਦਾ। ਜਾਤ ਅੰਦਰ ਸਭ ਜਾਤ ਉਹ ਬਹੁਤ, ਤੇ ਉਸ ਨੂੰ ਅਜੇ ਤੱਕ ਇਹ ਬਹੁਤ ਕੁਝ ਚੱਕੀ ਫਿਰਦੇ ਨੇ ਸਿਰ ਤੇ ਟੋਕਰਾ। ਸੋ ਇਸ ਲਈ ਉਹ ਫਿਰ ਬਹੁਤ ਮਸਲਾ ਬਣਦਾ ਕਿ ਜਦੋਂ ਅਸੀਂ ਬੰਦੇ ਨੂੰ ਏਦਾਂ, ਆ ਪੰਜਾਬ ਵਾਲੀ ਘਟਨਾ ਤਾਜੀ ਅਸੀਂ ਦੇਖੀਏ, ਜਦੋਂ ਨਸਲ ਭੇਦ, ਰੰਗ ਭੇਦ ਵਾਲੀ, ਹੈ ਨਾ, ਤਾਂ ਉਸੇ ਵੀ ਇਹ ਲੋਕ ਅਜੇ ਵੀ ਉਸ ਦਾਇਰੇ 'ਚ ਫਸੇ ਨੇ ਤੇ ਰਾਜਨੀਤੀ ਫਿਰ ਉਹਦੇ ਆਲੇ ਦੁਆਲੇ ਘੁੰਮਦੀ ਹੈ। ਸਹੀ ਹੈ। ਉਹਦੇ ਬਾਵਜੂਦ ਇਹ 65% ਦੀ ਵੋਟ ਪੋਲ ਹੋਣਾ ਹੁਣ ਦੋਵਾਂ ਧਿਰਾਂ ਨੂੰ ਅਜੇ ਵੀ ਦੁਵਿਧਾ ਪੈਦਾ ਕਰਦਾ ਹੈ। ਸੱਤਾਧਾਰੀ ਧਿਰ ਨੂੰ ਵੱਧ ਵੋਟ ਤੋਂ ਡਰ ਵੀ ਲੱਗਦਾ, ਤੇ ਸਾਹਮਣੇ ਲੜ ਰਹੀ ਧਿਰ ਨੂੰ, ਜਿਨ੍ਹਾਂ 'ਚ ਮੁਕਾਬਲਾ ਮੰਨਿਆ ਜਾ ਰਿਹਾ ਮਹਾਗਠਬੰਧਨ ਤੇ ਐਨਡੀਏ 'ਚ, ਉਹ ਮਹਾਗਠਬੰਧਨ ਵਾਲਿਆਂ ਨੂੰ ਇਹ ਵੀ ਲੱਗਦਾ ਕਿ ਕਿਤੇ ਕਿ ਇਹਨਾਂ ਨੇ ਸੌਦੇਬਾਜ਼ੀ ਨਾਲ ਇੰਨੀ ਵੋਟ ਨਾ ਪਵਾ ਲਈ ਹੋਵੇ, ਕਿਉਂਕਿ ਉਹ ਕਹਿੰਦੇ ਵੀ ਕਿ ਸਾਡੇ ਵਾਲੀ ਵੋਟ ਤਾਂ ਜ਼ਿਆਦਾਤਰ ਵੜਤੀ ਇਹਨਾਂ ਨੇ। ਸਹੀ ਹੈ, ਬਿਲਕੁਲ, ਹੈ ਨਾ। ਤੇ ਇਸ ਲਈ ਕਹਿੰਦੇ ਕਿ ਇਹ ਵੀ ਸਵਾਲ ਹੈ ਕਿ ਫਿਰ ਇਹ ਕੌਣ ਪਾ ਰਿਹਾ ਇੰਨੀ ਵੋਟ, ਤੇ ਕਿਉਂ ਪਾ ਰਿਹਾ, ਕਿ ਸਾਡੇ ਲਈ ਪਾ ਰਿਹਾ, ਉਹਨਾਂ ਲਈ ਪਾ ਰਿਹਾ। ਹੁਣ ਇਹ ਫਿਕਰ ਬਹੁਤ ਤਰ੍ਹਾਂ ਨੂੰ ਹੁੰਦਾ, ਪਰ ਫਿਰ ਵੀ 121 ਸੀਟਾਂ ਤੇ ਵੋਟ ਪੋਲ ਹੋਈ ਹੈ ਜੀ। ਇਹਨਾਂ ਚੋਂ 42 ਸੀਟਾਂ ਪਿਛਲੀ ਵਾਰ ਰਾਜਦ ਲੈ ਗਈ ਸੀ, ਇਸ ਵਾਰ ਦੇਖ ਕੀ ਹੁੰਦਾ। 11 ਤਰੀਕ ਨੂੰ ਦੂਏ ਗੇੜ ਦੀਆਂ ਵੋਟਾਂ ਪੈਣਗੀਆਂ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਬਿਲਕੁਲ ਇਹ ਗੱਲ ਦਰੁਸਤ ਹੈ ਕਿ ਬਿਹਾਰ ਵੱਡਾ ਸੂਬਾ ਵੀ ਹੈ, ਹਾਂਜੀ, ਤੇ ਇਸ ਲਈ ਜਿਹੜਾ ਤਰੀਕਾਕਾਰ ਇਹਨਾਂ ਨੇ ਪਿਛਲੀਆਂ ਚੋਣਾਂ 'ਚ ਦਿੱਲੀ ਤੋਂ ਲੈ ਕੇ, ਯੂਪੀ ਤੋਂ ਲੈ ਕੇ, ਆਮ ਚੋਣਾਂ ਤੋਂ ਲੈ ਕੇ, ਇਹਨਾਂ ਹਰਿਆਣੇ ਤੱਕ ਅਪਣਾਇਆ। ਕਹਿੰਦੇ ਜੀ, ਰਾਹੁਲ ਗਾਂਧੀ ਕਹਿੰਦਾ ਜੀ ਮੈਂ ਉਹਦਾ ਭੰਡਾ ਭੰਨ ਰਿਹਾ, ਕਿ ਦੇਖੋ ਜੀ ਇਹ ਤਾਂ ਵੋਟ ਚੋਰੀ, ਵੋਟ ਸਧਾਈ ਹੈ। ਤੇ ਹੁਣ SIR ਦਾ ਮਾਮਲਾ ਬਿਹਾਰ 'ਚ ਖਾਸਾ ਭਖਿਆ ਵਾ ਸੀ। ਹੁਣ ਇੱਥੇ ਕਾਫੀ, ਮੈਂ ਕਹਿਣਾ ਕਿ ਚਾਹੇ ਨਤੀਸ਼ ਜਿੱਤੇ, ਚਾਹੇ ਮੋਦੀ ਦੀ ਟੀਮ ਜਿੱਤੇ, ਹੈ ਨਾ, ਚਾਹੇ ਲਾਲੂ ਦੀ ਟੀਮ ਜਿੱਤੇ, ਲੋਕਾਂ ਨੂੰ ਜਿੱਤ ਤੇ ਯਕੀਨ ਤਾਂ ਹੋਵੇ ਕਿ ਹਾਂ ਅਸੀਂ ਵੋਟ ਪਾ ਕੇ ਆਏ ਉਹੀ ਸਵਾਲ ਯਕੀਨ ਦਾ। ਸਹੀ ਹੈ। ਮਤਲਬ ਜੇ ਜਿੱਤ ਕੇ ਵੀ ਲੋਕਾਂ ਨੂੰ ਭਰੋਸਾ ਨਹੀਂ ਪਿਆ, ਤੁਸੀਂ ਇਮਾਨਦਾਰੀ ਨਾਲ, ਜਿੱਤ ਦਾ ਸਵਾਦ ਕੀ ਹੈ ਮੈਨੂੰ ਇਹ ਦੱਸ। ਜੀ, ਤੇ ਫਿਰ ਉਹਦੇ ਨਾਲੇ ਲੋਕ ਸਵਾਲ ਹੈ, ਇਹਦਾ ਮਤਲਬ ਲੋਕਤੰਤਰ ਦੀ ਬਹਾਲੀ ਨਹੀਂ। ਜੇ ਕੋਈ ਵੀ ਸਵਾਲ ਸਾਡੀ ਸੰਸਥਾ ਨੂੰ ਹੁੰਦਾ ਹੈ, ਚੋਣ ਕਮਿਸ਼ਨ ਨੂੰ ਹੁੰਦਾ ਹੈ, ਤੇ ਉਹਦਾ ਜਵਾਬ ਸਪਸ਼ਟੀਕਰਨ ਲੋਕਾਂ ਸਾਹਮਣੇ ਉਸੇ ਨੂੰ ਦੇਣਾ ਚਾਹੀਦਾ ਹੈ। ਪਰ ਜਦੋਂ ਇੱਕ ਰਾਜਨੀਤਿਕ ਜਮਾਤ ਆ ਕੇ ਉਹਦਾ ਜਵਾਬ ਦੇਵੇ, ਉਹਦੀ ਢਾਲ ਬਣੇ, ਤੇ ਉਹਦਾ ਕੀ ਅਰਥ ਕੱਢੀਏ, ਹੋਰ ਵੱਡਾ ਹੁੰਦਾ, ਫਿਰ ਲੋਕਤੰਤਰ ਕਿੱਥੇ ਹੈ ਜੀ। ਸਹੀ ਹੈ, ਬਿਲਕੁਲ। ਗਵਾਚਿਆ ਫਿਰਦਾ ਵਿਚਾਰਾ, ਉਹਦਾ ਡੂੰਘੇ ਖੋਜ ਡਿੱਗਿਆ ਪਿਆ ਮੈਨੂੰ ਲੱਗਦਾ। ਤੋ ਇਸ ਲਈ ਹੁਣ ਬਿਹਾਰ ਦੀਆਂ ਨਤੀਜੇ ਕਾਫੀ ਕੁਝ ਤੈਅ ਕਰਨਗੇ ਕਿ ਇੱਥੋਂ ਲੋਕਤੰਤਰ ਮਜ਼ਬੂਤ ਹੋ ਕੇ ਨਿਕਲਦਾ ਕਿ ਹੋਰ ਕਮਜ਼ੋਰ ਹੋ ਕੇ ਨਿਕਲਦਾ। ਜੀ ਬਿਲਕੁਲ। ਮੋਦੀ ਸਾਹਿਬ ਤਾਂ ਜਦੋਂ ਉਹਨਾਂ ਨੂੰ ਮੌਕਾ ਮਿਲਦਾ, ਦੁਨੀਆ ਭਰ ਦੇ ਵਿੱਚ ਕਾਨੂੰਨ ਦੇ ਉੱਤੇ, ਸੰਵਿਧਾਨ ਦੇ ਉੱਤੇ, ਲੋਕਤੰਤਰ ਦੇ ਉੱਤੇ ਵੱਡੇ ਭਾਸ਼ਣ ਦਿੰਦੇ ਨੇ, ਪਰ ਉਹਨਾਂ ਦੀ ਪਾਰਟੀ ਚੋਣਾਂ ਲੜਦੀ ਕਿਵੇਂ ਆ ਲੋਕਤੰਤਰ ਦੇ ਲਈ, ਉਹ ਇੱਕ ਵੇਖਣ ਵਾਲੀ ਗੱਲ ਹੈ।